ਆ ਦਿਖਾਇਓ ਜੀ ਮਟਰ ਮਾਸ਼ਾਅੱਲਾ ਬੜੇ ਸੋਹਣੇ ਦਾਣਾ ਦੂਣਾ ਪੂਰਾ ਪਿਆ ਵਿੱਚ ਦਾਣਾ ਪੂਰਾ ਪਿਆ ਜੀ। ਅੱਛਾ ਦਾਣਾ ਪੂਰਾ ਪਿਆ ਜੀ ਵਿੱਚ ਬਾਅਦ ਚ ਜਿਹੜਾ ਮਸਲਾ ਬਣਿਆ ਹੁਣ ਇਹਨੂੰ ਜਿਹੜਾ ਡਾਊਨੀ ਮੈਲਡੀ ਹੋਈ ਆ ਇਹ ਐਡਵਾਂਸ ਉਹ ਜਿਹੜੀ ਐਸੀ ਬਿਮਾਰੀ ਆ ਇੱਕ ਪੌਦੇ ਨੂੰ ਸ਼ੁਰੂ ਹੁੰਦੀ ਆ ਉਹ ਤੁਹਾਡੇ ਚ ਥੋੜੀ ਜਿਹੀ ਮਿਸਟੇਕ ਹੋ ਜਵੇ ਸਪਰੇਅ ਕਰਨ ਦੇ ਵਿੱਚ ਤੇ ਉਹ 2-3 ਦਿਨਾਂ ਦੇ ਅੰਦਰ ਅੰਦਰ 4 ਦਿਨ ਖੇਤ ਪੂਰਾ ਸਾਫ਼ ਹੋ ਜਾਂਦਾ। ਰੇਟ ਤਾਂ ਤਕਰੀਬਨ ਵਿੱਚ ਡਾਊਨ ਹੋਇਆ। ਇਹ ਤੁਸੀਂ ਵੇਖ ਲਓ ਕਿ ਹੁਣ ਹਲੇ ਤੱਕ ਚੱਲਦਾ ਪਿਆ। ਹੁਣ ਰਾਤ ਨੂੰ ਜਿਹੜੀ ਹੈ ਨਾ ਸਰਦੀ ਕੋਰਾ ਪੈ ਰਿਹਾ ਠੰਡ ਦੀ ਤੇਜ਼ ਲਹਿਰ ਆ ਉਹਦੇ ਬਾਵਜੂਦ ਜਿਹੜਾ ਦੇਖੋ ਤੁਸੀਂ ਹਲੇ ਤੱਕ ਕਰੇਲਾ ਜਿਹੜਾ ਨਾ ਬਰਦਾਸ਼ਤ ਕਰ ਰਿਹਾ ਲੱਗਿਆ ਹੋਇਆ ਕਰੇਲਾ। ਆ ਜੀ ਰੱਬੋ ਸਾਹਮਣੇ ਪੌਦਾ ਆ ਗਿਆ। ਇਹ ਅਸੀਂ ਬੜੀ ਦੂਰੋਂ ਲੈ ਕੇ ਆਏ। ਇਹ ਨਵਾਂ ਮਿੱਠਾ ਚੱਲਿਆ। ਇਹ ਜਿਵੇਂ ਅੰਗੂਰ ਦੇ ਗੁੱਛੇ ਲੱਗਦੇ ਆ ਨਾ ਇਦਾਂ ਮਿੱਠੇ ਦੇ ਗੁੱਛੇ ਲੱਗਦੇ ਆ। अस्सलाम वालेकुम। ਸਿਆਣੇ ਕਹਿੰਦੇ ਵੀ ਗੌਂਦੀ ਦਾ ਸੰਗ ਪਾਟਾ ਤੇ ਪੱਲੇ ਨਹੀਂ ਪਾ ਆਟਾ। ਵੀ ਉਹ ਗੱਲ ਬਣੀ ਹੈ ਨਾ ਵੀ ਗੜਵੀ ਵਾਲੀ ਸਾਰੀ ਦਿਹਾੜੀ ਗਾ ਕੇ ਤੇ ਸੰਗ ਵੀ ਬਿਠਾ ਲਿਆ ਤੇ ਵਿੱਚ ਗੜਵੀ ਦਾ ਪਾਈ ਆਟਾ ਵੀ ਨਾ ਬਣਿਆ। ਸਾਡੇ ਜ਼ਿਮੀਂਦਾਰਾਂ ਦਾ ਨਾ ਹਾਲ ਇਦਾਂ ਹੀ ਬਣਿਆ ਹੋਇਆ ਉਹ ਗੜਵੀ ਵਾਲੀ ਤਰ੍ਹਾਂ ਬਈ ਕਿਤੇ 4 ਫਸਲਾਂ ਤੋਂ ਬਾਅਦ ਜਾ ਕੇ ਕਿਸੇ ਇੱਕ ਫਸਲ 'ਚ ਜਾ ਕੇ ਹੱਥ ਪੈਂਦਾ। ਹੁਣ ਜਿੱਦਾਂ ਸਾਡੀ ਕੋਈ ਨਾ ਕੋਈ ਫਸਲ ਆਂਦੀ ਹੈ ਤੁਹਾਨੂੰ ਅਸੀਂ ਦੱਸਦੇ ਹਾਂ ਵੀ ਆ ਹੁਣ ਇਸ ਟਾਈਮ ਆਹ ਸੂਰਤ ਹਾਲ ਚੱਲ ਰਹੀ ਆ। ਤੇ ਸਾਡੇ ਭਰਾ ਪੰਮੇ ਨੇ ਇੱਕ ਫਸਲ ਲਾਈ ਸੀ ਜਿੱਦਾਂ ਅੱਗੇ ਤੁਹਾਨੂੰ ਦਿਖਾਇਆ ਇਹਨੇ ਇਹਦੀਆਂ ਮੁੱਲੀਆਂ ਗਾਜਰਾਂ ਲਾਲ ਮੁੱਲੀਆਂ ਵੀ ਤੁਹਾਨੂੰ ਦਿਖਾਈਆਂ ਸੀ ਉਹ ਚੱਲ ਰਹੀਆਂ ਸੀਗੀਆਂ। ਉਹ ਹੁਣ ਇਸ ਟਾਈਮ ਉਹ ਤਾਂ ਮੁੱਕ ਗਈਆਂ ਨਹੀਂ ਚੱਲ ਰਹੀਆਂ। ਦੂਸਰਾ ਤੀਸਰਾ ਸਟੈਪ ਸ਼ੁਰੂ ਹੋ ਗਿਆ ਜੀ। ਅੱਛਾ ਜੀ ਹਾਂਜੀ ਤੀਸਰਾ ਸਟੈਪ ਉਹਦੇ 'ਚ ਵੀ ਲਾਲ ਹੈ ਕੋਈ? ਉਹ ਲਾਲ ਹੈ ਜੀ ਉਹਦੇ ਵਿੱਚ ਜੀ। ਉਹ ਲਾਲ ਜੀ ਲੋਕਾਂ ਨੇ ਬੜੀਆਂ ਪਸੰਦ ਕੀਤੀਆਂ ਸੀ ਉਹ ਕਿਤੇ ਦੁਬਾਰਾ ਵੀ ਦਿਖਾਵਾਂਗੇ। ਹਾਂਜੀ ਇਨਸ਼ਾਅੱਲਾ ਜ਼ਰੂਰ ਦਿਖਾਵਾਂਗੇ। ਅੱਛਾ ਹੁਣ ਤੁਹਾਡੀ ਕਿਹੜੀ ਫਸਲ ਚੱਲ ਰਹੀ ਹੈ? ਇਹ ਸਾਡਾ ਹੁਣ ਮਟਰ ਤਿਆਰ ਆ ਜੀ। ਅੱਛਾ ਇਹ ਮਟਰਾਂ ਦੀ ਪਹਿਲੀ ਤੜਾਈ ਲੱਗੀ? ਪਹਿਲੀ ਤੜਾਈ ਹੈ ਜੀ ਇਹ। ਅੱਛਾ ਇਹ ਮਟਰ ਕਿੰਨੇ ਲਾਏ ਮਾਸ਼ਾਅੱਲਾ? ਮਟਰ ਹੈ ਜੀ 3 ਕਿੱਲੇ। ਅੱਛਾ 3 ਕਿੱਲੇ। ਅੱਜ ਹੀ ਮਟਰ ਟੁੱਟ ਰਹੇ ਆ ਪੰਮੇ ਦੇ। ਉਧਰ ਸਾਡੀਆਂ ਮਾਵਾਂ ਭੈਣਾਂ ਤੋੜ ਰਹੀਆਂ ਉਧਰ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਤੇ ਉਹ ਤੋੜ ਕੇ ਲਿਆ ਕੇ ਇੱਥੇ ਤੇ ਇਹ ਫਿਰ ਪੰਸੇਰੀ ਦਾ ਛਾਪਾ? ਹਾਂ ਇਹ 5-5 ਕਿਲੋ ਤੋਲ ਕੇ ਭਰੇ ਜੀ ਇਹ। ਅੱਛਾ 5-5 ਕਿਲੋ ਕੰਡੇ ਨਾਲ ਜੀ। ਹਾਂਜੀ ਆ ਦਿਖਾਇਓ ਜੀ ਮਟਰ ਮਾਸ਼ਾਅੱਲਾ ਬੜੇ ਸੋਹਣੇ ਦਾਣਾ ਦੂਣਾ ਪੂਰਾ ਪਿਆ ਵਿੱਚ? ਦਾਣਾ ਪੂਰਾ ਪਿਆ ਜੀ। ਅੱਛਾ ਦਾਣਾ ਪੂਰਾ ਪਿਆ ਜੀ ਵਿੱਚ। ਹਾਂ ਖੜਕ ਰਹੇ ਆ ਤੁਹਾਨੂੰ ਦਿਖਾ ਦਿੰਨੇ ਆ ਖੋਲ ਕੇ ਵੀ ਕੀ ਚੱਲ ਰਿਹਾ ਦਾ ਕੋਈ ਹਿਸਾਬ? ਇਹਦਾ ਹੈ ਜੀ ਹੁਣ ਅੱਗੇ ਤਾਂ ਹੈ ਸੀ 800 ਰੁਪਿਆ 850 ਜੀ ਹੁਣ ਹੈ 600 ਰੁਪਿਆ ਰੇਟ 650। ਅੱਛਾ ਰੇਟ ਕੋ ਘਟਿਆ? ਆ ਰੇਟ ਘਟ ਗਿਆ ਜੀ ਹੁਣ। ਇਹ ਗੇਤਰੇ ਪਛੇਤਰੇ ਦਾ ਗੇਤਰੇ ਜਿਹੜੇ ਹੈ ਸੀ ਨਾ ਮਕਾਮੀ ਆਇਆ ਤਾਂ ਘਟ ਗਿਆ ਰੇਟ। ਅੱਛਾ ਅੱਗੇ ਕਿਤੋਂ ਹੋਰੋਂ ਆ ਰਿਹਾ ਸੀ? ਅੱਗੇ ਬਾਹਰੋਂ ਆ ਰਿਹਾ ਸੀ ਇਹ। ਹੁਣ ਜਦੋਂ ਸਾਡਾ ਆਇਆ ਤੇ ਫਿਰ ਉਹ ਸਾਡਾ ਆਇਆ ਹੁਣ ਰੇਟ ਘਟ ਗਿਆ ਹੁਣ ਬਸ ਉਹ ਪੀਰਾਂ ਦੀ ਤਬੀਤਾਂ ਵਾਲੀ ਗੱਲ ਆ ਜੀ। ਹਾਂਜੀ ਤੇ ਹੁਣ ਰੇਟ ਘਟ ਗਿਆ ਏ ਤੇ ਹੁਣ ਅੱਲਾ ਖੈਰ ਕਰੂਗਾ। ਬੀਜੇ ਤਾਂ ਹੁਣ ਤੋੜਨੇ ਤਾਂ ਹੈ ਜੀ ਇਹ। ਹਾਂ ਨਹੀਂ ਇਹ ਇੱਕ ਤੜਾਈ ਹੋਊਗੀ ਕਿ ਬਹੁਤੀਆਂ ਤੜਾਈਆਂ? ਇਹਦੀਆਂ 3 ਤੜਾਈਆਂ ਹੋਣੀਆਂ ਜੀ ਇਨਸ਼ਾਅੱਲਾ। 3 ਤੜਾਈਆਂ ਹੋਣੀਆਂ। 3 ਤੜਾਈਆਂ ਹੋਣੀਆਂ। ਇਹ ਜੀ ਆਪਣੇ ਇਲਾਕਿਆਂ ਦਾ ਹਿਸਾਬ ਆ ਜਿਵੇਂ ਟੋਬਾ ਟੈਕ ਸਿੰਘ ਆ ਨਾ ਉੱਥੇ ਇੱਕੋ ਤੜਾਈ ਕਰਦੇ ਆ ਉੱਥੇ ਬੀ ਵੇਚਣਾ ਹੁੰਦਾ ਉਹਨਾਂ ਨੇ। ਉਹ ਵੀ ਵੇਚਦੇ ਜੀ ਅਖੀਰ ਤੇ ਸੁਕਾ ਕੇ ਨਾ ਤੇ ਉਹ ਕੱਢਦੇ ਵੀ ਮਸ਼ੀਨ ਦੇ ਵਿੱਚੋਂ ਆ ਇਦਾਂ ਹੀ ਨਹੀਂ? ਉਹ ਇਵੇਂ ਆ ਜੀ ਇਵੇਂ ਹੀ। ਸਾਡੇ ਇੱਥੇ ਉਸ ਕੰਮ ਹੈ ਨਹੀਂ। ਇਹ ਬੀਜ ਉੱਥੋਂ ਹੀ ਆਇਆ ਜੀ ਟੋਬੇ ਤੋਂ ਜੀ ਇਹ। ਹਾਂ ਬੀ ਟੋਬੇ ਤੋਂ ਹੀ ਬੀ ਟੋਬੇ ਤੋਂ ਆਇਆ ਜੀ ਇਹ। ਅਲੀਨਾ ਜੀ ਇਹ। ਅਲੀਨਾ ਬੀ ਦਾ ਨਾਂ ਜੀ। ਤੇ ਇਹ ਜਿਹੜੇ ਪੂਰੇ ਪਾਕਿਸਤਾਨ ਚ ਟੋਬੇ ਚ ਬੀਜ ਜਾਂਦਾ ਜੀ? ਬਿਲਕੁਲ ਸਾਰੇ ਪਾਕਿਸਤਾਨ ਜਾਂਦੇ। ਮੈਂ ਇੱਕ ਵਾਰੀ ਟੋਬੇ ਦੇ ਵਿੱਚ ਖਲੋਤਾ ਸੀ ਸਟੇਸ਼ਨ ਦੇ ਉੱਤੇ ਟੋਬੇ ਦੀ ਵੀਡੀਓ ਬਣਾਈ ਸੀ ਉੱਥੇ ਖਲੋ ਕੇ ਮੈਂ ਗੱਲ ਕਰੀ ਸੀਗੀ ਵੀ ਜਿੱਥੇ ਹੇਠਾਂ ਪਾਣੀ ਕੌੜਾ ਤੇ ਪੂਰੇ ਪਾਕਿਸਤਾਨ ਨੂੰ ਬੀਜ ਦੇ ਰਹੇ ਆ। ਬਿਲਕੁਲ ਬੰਦੇ ਕਰਨ ਵਾਲੇ ਹੋਣ ਤੇ ਇਦਾਂ ਕਰ ਲੈਂਦੇ। ਅੱਛਾ ਸਾਡੇ ਜੀ ਇੱਥੇ ਇਕੱਠਾ ਨਹੀਂ ਪਕਾ ਕੇ ਤੋੜਦੇ। ਸਾਡੇ ਇੱਥੇ ਸਬਜ਼ੀ ਵਿੱਚ ਜਿਵੇਂ ਪਕਾਉਣ ਵਾਸਤੇ ਨਾ ਵੀ ਤੜਾਈ ਜਦੋਂ ਪੱਕ ਗਿਆ ਉਦੋਂ ਇਹ ਹੁਣ ਨਾ ਜੀ ਇਹ ਹੁਣ 20 ਦਿਨ ਦੇ ਵਕਫੇ ਨਾਲ ਦੁਬਾਰਾ ਫਿਰ ਤਿਆਰ ਹੋਣਾ ਹੈ। ਅੱਛਾ ਫਿਰ ਤਿਆਰ ਹੋਣਾ? ਫਿਰ ਤਿਆਰ ਹੋਣਾ ਜੀ ਫਿਰ 20 ਦਿਨਾਂ ਤੋਂ ਬਾਅਦ ਫਿਰ ਤਿਆਰ ਹੋ ਜਾਊਗਾ ਜੀ। ਫਿਰ ਆਖਰੀ 3 ਤੜਾਈਆਂ ਹੋਣੀਆਂ ਜੀ। ਇੱਕ ਅੱਜ ਹੋ ਰਹੀ ਜੀ ਇਹ 20 ਦਿਨਾਂ ਤੋਂ ਬਾਅਦ ਇੱਕ ਫਿਰ 20 ਦਿਨਾਂ ਤੋਂ ਬਾਅਦ ਜੀ 20 ਦਿਨਾਂ ਦੇ ਵਕਫੇ ਨਾਲ ਤਿਆਰ ਹੋ ਜਾਣਾ ਇਨਸ਼ਾਅੱਲਾ ਜੀ। ਅੱਛਾ ਪਹਿਲੀ ਤੜਾਈ ਦਾ ਕੋਈ ਇੰਨਾ ਕੁ ਤਜਰਬਾ ਹੈ ਵੀ ਇਹ ਕਿੰਨੇ ਛਾਪਰ ਨਿਕਲਣਗੇ ਕਿੱਲੇ ਚੋਂ ਜਾਂ ਮਿਸਾਲ ਦੁਹਾੜੇ ਚੋਂ? ਕਿੱਲੇ ਦੁਹਾੜੇ ਚ ਤਕਰੀਬਨ ਹੈ ਜੀ 80 ਕੁ ਛਾਪਰ 90 ਜੀ 80-90 ਨਿਕਲੇ 90 ਛਾਪਰ ਨਿਕਲ ਗਏ। ਤੇ ਜਦੋਂ ਅਗਲੀ ਤੜਾਈ ਹੋਣੀ ਹੈ ਅਗਲੀ ਕਿ ਘਟਣਗੇ? ਇਹ ਘਟ ਜਾਣੇ ਜੀ। ਅੱਛਾ ਘਟ ਜਾਣੇ? ਆਪੇ ਘਟ ਜਾਣੇ ਜੀ ਇਹ। ਅੱਛਾ ਜੋ 30 ਤੜਾਈ ਹੋਣੀ ਹੈ 30 ਤੜਾਈ ਫਿਰ ਹੋਰ ਘਟ ਜਾਣਗੇ ਜੀ ਇਹ। ਅੱਛਾ ਹਾਂ ਫਿਰ ਉਹ ਸਟੈਪ ਬਾਈ ਸਟੈਪ ਹੁਣ ਜਿਹੜਾ ਤਿਆਰ ਆ ਨਹੀਂ ਅਗਰ ਹੁਣ ਤਾਂ ਤੋੜ ਰਹੇ ਆ ਜਿਹੜਾ ਕੋਈ ਫਲੀ ਤਿਆਰ ਆ ਉਹ ਤੋੜ ਰਹੇ ਆ ਇਹ ਵੱਧ ਵੀ ਸਕਦੇ ਆ ਘਟ ਵੀ ਸਕਦੇ ਆ ਜੀ। ਤੇ ਰੇਟ ਹੇਠਾਂ ਨੂੰ ਰੇਟ ਹੁਣ ਥੱਲੇ ਨੂੰ ਆਣਾ ਜੀ ਉੱਤੇ ਨੂੰ ਨਹੀਂ ਜਾਣਾ। ਹਾਏ 500 ਪਲੱਸ ਵੀ ਰਵੇ ਨਾ ਜੀ। ਹਾਂ 500 ਦੇ ਉੱਤੇ 500 ਰੇਟ ਵੀ ਫਿਰ ਵੀ ਬੜਾ ਰੇਟ ਆ ਜੀ ਦਾ ਤੇ ਖੇਤ ਚੋਂ ਨਿਕਲਿਆ ਵੇ ਜੀ ਇਹ ਉਹ ਗੱਲ ਤਾਂ ਨਹੀਂ ਹੈ ਜਿਹੜੀ ਤੁਹਾਨੂੰ ਅੱਗੇ ਦੱਸੀ ਹੈ ਵੀ ਪੱਲੇ ਨਹੀਂ ਪਾ ਆਟਾ ਤੇ ਗੌਂਦੀ ਦਾ ਕੇ ਸੰਗ ਪਾਟਾ ਦੱਸ ਯਾਰ। ਬਿਲਕੁਲ ਇਵੇਂ ਜੀ। ਤੇ ਬਾਕੀ ਇਹ ਇਨਸ਼ਾਅੱਲਾ ਇਹ ਨਾ ਇਹਦੇ ਵਿੱਚ ਨੈਕਸਟ ਜਿਹੜੀ ਨਾ ਫਿਰ ਮਕਈ ਆ ਜਾਊਗੀ ਹੋਰ ਫਸਲ ਵਾਸਤੇ ਇਨਸ਼ਾਅੱਲਾ ਇਹ ਛੇਤੀ ਤਿਆਰ ਹੋ ਜਾਂਦੀ ਵੇਲੀ ਨਾਲੋਂ ਤਾਂ। ਹਾਂ ਵੇਲੀ ਨਹੀਂ ਬੜਾ ਮਿਹਨਤ ਦਾ ਕੰਮ ਆ ਜੀ ਬੜੇ ਸੋਹਣੇ ਮਟਰਾਂ ਦੀ ਉਂਝ ਫਸਲ ਦੀ ਸਿਹਤ ਬੜੀ ਆ। ਜਿਹੜਾ ਤੁਸੀਂ ਦੇਖ ਰਹੇ ਆ ਨਾ ਆ ਵੱਲਾਂ ਦੀ ਅਤਲ ਫਤਲ ਦੇਖ ਰਹੇ ਆ ਇਹ ਬੀਬੀਆਂ ਤੋਂ ਤੋੜ ਕੇ ਗਈਆਂ ਜਿਹੜੀਆਂ ਹਜੇ ਟੁੱਟਣ ਵਾਲੀਆਂ ਉਹ ਦੇਖੋ ਅਜੇ ਉਦਾਂ ਹੀ ਖਲੋਤੀਆਂ ਆਪਣੀ ਸੁਰਤ 'ਚ ਖਲੋਤੀਆਂ। ਉਹ ਪਿਛਲਾ ਜਿਹੜਾ ਦੁਹਾੜਾ ਉਦਾਂ ਹੀ ਸੁਰਤ 'ਚ ਖਲੋਤਾ। ਜਦੋਂ ਤੜਾਈ ਹੁੰਦੀ ਆ ਨਾ ਉਦੋਂ ਇੱਕ ਵਾਰੀ ਇਹ ਹਿਲਜੁਲ ਹੁੰਦੀ ਹੈ ਵੱਲਾਂ ਦੀ ਜਿਵੇਂ ਹਿਲਜੁਲ ਤੁਸੀਂ ਹੋਈ
ਤੇ ਅਸੀਂ ਕਿਹਾ ਵੀ ਅੱਜ ਪੰਮੇ ਦੇ ਪਹਿਲੀ ਵਾਰੀ ਮਟਰ ਟੁੱਟ ਰਹੇ ਆ। ਮਟਰ ਅਸੀਂ ਵੀ ਲਾਏ ਹੋਏ ਆ ਪਰ ਸਾਡੇ ਪਛੇਤੇ ਆ, ਪਛੇਤੇ ਉਹ ਤਾਂ ਖਬਰ ਹੈ ਹਜੇ 10 ਦਿਨ ਨਾ ਟੁੱਟਣ। ਉਹ 10 ਦਿਨ ਉਹ ਰੇਟ ਪਿੱਛੇ ਹੋ ਜਾਣਾ ਜੀ। ਹੁਣ ਉਹ ਜਿਨ੍ਹਾਂ ਨੇ ਪਹਿਲੇ ਟਾਈਮ ਨਾਲ ਬੀਜਿਆ ਉਹ ਟਾਈਮ ਨਾਲ ਰੇਟ ਲੈ ਗਏ ਜੀ ਉਹ, ਤੇ ਜਿਵੇਂ ਜਿਵੇਂ ਪਿੱਛੇ ਨੂੰ ਆਣਾ ਹੁਣ ਰੇਟ ਪਿੱਛੇ ਨੂੰ ਜਾਣਾ ਜੀ ਇਹ। ਹਾਂ, ਪਹਿਲੇ ਆਓ ਤੇ ਕਹਿੰਦੇ ਪਹਿਲੇ ਪਾਓ। ਪਹਿਲੇ ਪਾਓ, ਜਿਹੜੇ ਬਾਅਦ ਜਾਊਗਾ ਬਾਅਦ ਚ ਪਾਊਗਾ ਜੀ ਉਹ। ਹਾਂ ਚਲੋ ਅੱਲਾ ਖੈਰ ਕਰੂਗਾ ਜੀ, ਅੱਲਾ ਖੈਰ ਕਰੂਗਾ ਜੀ, ਰੱਬ ਰੋਜ਼ੀ ਦੇਵੇ। ਰੱਬ ਮਟਰ ਹੈ ਮਾਸ਼ਾਅੱਲਾ ਬਹੁਤ ਚੰਗਾ ਖੜਿਆ ਜੀ। ਉਧਰ ਜਿਹੜੇ 2 ਕਿੱਲੇ ਜੀ ਮਾਸ਼ਾਅੱਲਾ ਅਰੂਜ ਤੇ ਖੜਾ ਜੀ ਮਟਰ ਉਹ ਵੀ ਇਹਦੇ ਨਾਲ ਹੀ ਹੈ। ਇਹ ਪਹਿਲੇ ਜੀ 5-4 ਦਿਨ ਪਹਿਲੇ ਆ, ਉਹ 5-4 ਦਿਨ ਬਾਅਦ ਹੈ ਜੀ। ਉਹ 2-3 ਦਿਨ ਲੈ ਜਾਣੇ ਜੀ ਉਹਨੇ, 4 ਦਿਨ ਜੀ। ਪੰਮਾ ਜੀ ਲਵਾ ਮੁੰਡਾ, ਪਰ ਇਹਦੇ ਤੋਂ ਨਾ ਇੱਕ ਦੋ ਗੱਲਾਂ ਮੈਨੂੰ ਪਸੰਦ ਬੜੀਆਂ ਆਈਆਂ। ਇਹਨੇ ਥੋੜੀ ਜ਼ਮੀਨ ਦੇ ਵਿੱਚ ਬਹੁਤਾ ਕੰਮ ਕੀਤਾ ਹੋਇਆ, ਕੰਮ ਇਦਾਂ ਕੀਤਾ ਹੋਇਆ ਵੀ ਇੱਕ ਤਾਂ ਮੰਡੀ ਦੇ ਵਿੱਚ ਪੰਮੇ ਦਾ ਨਾਮ ਬੋਲਦਾ ਰਹੂਗਾ, ਇਦਾਂ ਦਾ ਇਹਨੇ ਹਿਸਾਬ ਲਾਇਆ ਵੀ ਇੱਕ ਫਸਲ ਅਜੇ ਮੁੱਕੀ ਨਹੀਂ ਉਤੋਂ ਦੂਈ ਆ ਗਈ। ਤੁਸੀਂ ਦੇਖ ਲਓ ਵੀ ਅਜੇ ਮੂਲੀਆਂ ਜਾ ਰਹੀਆਂ ਉਤੋਂ ਮਟਰ ਆ ਗਏ, ਤੇ ਦੂਜਾ ਇਹ ਵੀ ਰੋਜ਼ ਤਰੀਕ ਲੱਗ ਗਈ। ਬੋਝੇ ਦੇ ਵਿੱਚ ਕੁਛ ਨਾ ਕੁਛ ਜਾਂਦਾ ਦਿੱਲੀ ਮੈਂ ਜੇ 10 ਨੂੰ ਹੱਥ ਪਾਉਂਦਾ ਜੀ 30 ਨਿਕਲਦੇ ਆ ਜੀ। ਵਾਹ ਵਾਹ, ਆ ਗੱਲ ਆ ਹੁੰਦਾ ਸਵਾਦ ਚਸਕਾ ਸਬਜ਼ੀ ਦਾ। ਇਵੇਂ ਜੀ। ਅੱਛਾ, ਜਿਹੜਾ ਜੀ ਅਸੀਂ ਤੁਹਾਡਾ ਦਿਖਾਇਆ ਸੀ ਨਾ ਉਦੋਂ ਮੂਲੀਆਂ ਵਾਲਾ, ਹਾਂਜੀ ਹਾਂਜੀ। ਬਹੁਤ ਪਸੰਦ ਕਰੀ ਲੋਕਾਂ ਨੇ ਇਹ ਗੱਲ। ਨਹੀਂ ਪਿੱਛੇ ਇਨਸ਼ਾਅੱਲਾ ਤਿਆਰ ਹੋ ਰਹੀ ਜੀ ਮੂਲੀ। ਹਾਂ, ਉਹ ਵੀ ਲਾਲ ਮੂਲੀ ਤਿਆਰ ਹੋ ਰਹੀ ਜੀ ਪਿੱਛੇ ਵਿੱਚ, ਕਾਫੀ ਮੂਲੀ ਜੀ। ਉਹਨਾਂ ਨੇ ਇਹ ਵੀ ਪਸੰਦ ਕਰੀ ਵੀ ਤੁਸੀਂ ਮੋਟੀਆਂ ਫਸਲਾਂ ਲਾ ਰਹੇ ਆ ਨਾ, ਇਹਦਾ ਤਾਂ ਪੈਸੇ ਲੱਭਣੇ ਨਾ ਛਮਾਈ ਨੂੰ ਕਿਸੇ ਦੇ 3 ਮਹੀਨਿਆਂ ਨੂੰ, ਪਰ ਜਿਹੜਾ ਕੰਮ ਪੰਮੇ ਨੇ ਕਰਿਆ ਵੀ ਇਹਦੇ 'ਚ ਰੋਜ਼ ਪੈਸੇ ਆ ਜਾਂਦੇ ਆ ਜੀ। ਹੁਣ ਮੈਂ ਤੁਹਾਨੂੰ ਦੱਸਦਾ ਜੀ, ਦੁਹਾੜਾ ਮੱਕੀ ਦਾ ਇੱਕ ਪਾਸੇ ਹੋਵੇ ਤੇ 2 ਕਣਾ ਮੂਲੀ ਇੱਕ ਪਾਸੇ ਹੋਵੇ ਜੀ, ਇੱਕ ਬਰਾਬਰ ਹੈ ਜੀ। ਇੱਕ ਬਰਾਬਰ ਆ ਦਿੱਲੀ ਦੇ ਪੈਸੇ ਜੀ, ਡੇਲੀ ਦੇ ਪੈਸੇ। ਹਾਂ, ਇਹ ਬਹੁਤ ਜਿਹੜਾ ਨਾ ਜੀ ਸਬਜ਼ੀ ਦੇ ਵਿੱਚ ਬਹੁਤ ਫਾਇਦਾ ਜੀ। ਡੇਲੀ ਆਪਣਾ ਡੇਲੀ ਪੈਸੇ ਆ, ਨਵੇਂ ਪੈਸੇ ਦੇਖਦਾ ਬੰਦਾ ਡੇਲੀ। ਮਾਸ਼ਾਅੱਲਾ, ਜਿਉਂਦੇ ਵਾਸਤੇ ਰਹੋ ਜੀ। ਅਸੀਂ ਸੋਚਿਆ ਇਹ ਦੱਸੋ ਜੀ ਇੱਕ ਟੋਟਲ ਕਿੰਨੇ ਟਾਈਮ ਦੀ ਫਸਲ ਆ, ਲੱਗਦੀ ਕਦੋਂ ਆ, ਮਤਲਬ ਕਿਹੜੇ ਟਾਈਮ? ਇਹ ਤਾਂ ਪਤਾ। ਇਹ ਦੇਖੋ 90 ਦਿਨ ਦੀ ਫਸਲ ਆ ਜੀ ਇਹ। ਹਾਂ, ਇਹ ਮਟਰ ਜਿਹੜੀ ਫਸਲ ਆ ਹਾਂਜੀ, ਇਹ ਕਿੰਨੇ ਦਿਨਾਂ ਦੀ ਫਸਲ ਆ? ਇਹ ਦੇਖੋ 90 ਦਿਨ ਦੀ ਫਸਲ ਆ ਜੀ। 90 ਤੋਂ 100 ਦਿਨ ਜੀ ਇਹ ਤਿਆਰ ਹੋ, 90 ਦਿਨ ਤਿਆਰ ਹੋ ਜਾਂਦਾ ਜੀ ਇਹ। 3 ਮਹੀਨੇ ਹੋ ਗਏ। ਆ 3 ਮਹੀਨੇ ਜੀ ਇਹ। ਹਾਂ, ਇਹ ਦੇਖੋ ਸਾਨੂੰ ਹਜੇ 85 ਦਿਨ ਹੋਏ ਜੀ ਇਹਨੂੰ ਲੱਗੀ ਨੂੰ। ਆ ਲੱਗੇ ਨੂੰ 85 ਦਿਨ ਹੋ ਗਏ ਜੀ ਇਹਨੂੰ। ਇਹ ਤੋਂ ਕਿਹੜੀ ਫਸਲ ਵੱਢ ਕੇ ਲਾਈ ਸੀ ਇਹ? ਇਹਦੇ ਚ ਨਰਮਾ ਸੀ ਜੀ। ਨਰਮਾ ਵੱਢ ਕੇ। ਤੇ ਹੁਣ ਗਾਂ ਫਸਲ ਕਿਹੜੀ ਲੱਗਣੀ? ਹੁਣ ਇਹਦੇ ਚ ਲਾਣੀ ਜੀ ਮਕਈ ਦੁਬਾਰਾ, ਮਕਈ ਤੇ ਕੋਈ ਟਿੰਡਾ ਲਾਵਾਂਗੇ ਜੀ। ਅੱਛਾ ਅੱਛਾ, ਟਿੰਡਾ ਲਾਵਾਂਗੇ। ਟਿੰਡੇ ਯਾਰ ਮੈਂ ਵੀ ਲਾਣੇ। ਟਿੰਡਾ ਗੇਤਰਾ ਲਾਣਾ ਜੀ ਇਹਦੇ ਚ। ਹਾਂ, ਦੇਸੀ ਲਾਏਗਾ? ਆ ਦੇਸੀ ਟਿੰਡਾ ਜੀ ਇਨਸ਼ਾਅੱਲਾ। ਬਾਟਾਂ ਬਣਾ ਕੇ ਉੱਤੇ ਬੱਟਾ ਬਣਾ ਕੇ ਜੀ 4 ਫੁੱਟ ਦੇ ਬੱਟਾ। ਟਿੰਡੇ ਅਸੀਂ ਵੀ ਲਾਵਾਂਗੇ, ਦੇਸੀ ਦਾ ਬੀਜ ਲੱਭ ਕਿਤੋਂ ਲੱਭ ਲੈਣੇ ਇਨਸ਼ਾਅੱਲਾ, ਲੱਭ ਲੈਣੇ। ਹਾਂ, ਲੱਭ ਜੂਗਾ ਜੀ ਵੀ। ਅੱਛਾ ਜੀ, ਇੱਕ ਹੋਰ ਅਸੀਂ ਇੱਕ ਕਹਿ ਲਓ ਵੀ ਅਸੀਂ ਮੁਹਿੰਮ ਚਲਾਈ ਹੋਈ ਆ ਹਾਂਜੀ, ਵੀ ਜਿਹੜੇ ਦੇਸੀ ਦੇ ਬੀਜ ਆ ਨਾ ਪੰਮੇ, ਉਹ ਆਪਾਂ ਵਧਾਣੇ ਆ ਹੁਣ ਇਨਸ਼ਾਅੱਲਾ ਜੀ। ਜਿਹੜੀ ਸ਼ਾਇਦ ਆ ਦੇਸੀ ਦਾ ਬੀਜ ਲੱਭੇ ਨਾ, ਉਹ ਆਪਾਂ ਵਧਾਣਾ। ਬਿਲਕੁਲ ਬਿਲਕੁਲ ਜੀ। ਮਿਸਾਲ ਆ ਵੀ ਇੱਕ ਸ਼ਾਇਦ ਆ ਦੇਸੀ ਦਾ ਬੀਜ ਮੇਰੇ ਕੋਲ ਆ, ਇੱਕ ਸ਼ਾਇਦ ਆ ਤੇਰੇ ਕੋਲ ਆ, ਹੈ ਤੇਰੇ ਕੋਲ ਦੇਸੀ ਮੂਲੀ ਦਾ, ਮੇਰੇ ਕੋਲ ਦੇਸੀ ਮੱਕੀ ਦਾ। ਆਪਾਂ ਇੱਕ ਦੂਏ ਨੂੰ ਦਈਏ। ਇਹ ਜ਼ਿਮੀਦਾਰ ਇਹ ਕੰਮ ਕਰੋ, ਇੱਕ ਦੂਏ ਨੂੰ ਦੋ, ਵੰਡੋ, ਸਾਂਝ ਬਣਾਓ। ਦੁਬਾਰਾ ਦੇਸੀ ਸ਼ੈਵਾਂ ਲੈ ਕੇ ਆਵਾਂਗੇ ਇਨਸ਼ਾਅੱਲਾ। ਬਿਲਕੁਲ ਬਿਲਕੁਲ। ਹੁਣ ਫਾਰਮੀ ਹਰ ਸ਼ੈ ਫਾਰਮ ਆ ਜੀ। ਬੀਜ ਬੇਸਵਾਦਾ ਚੱਲ ਰਿਹਾ ਜੀ, ਉਹੀ ਚੱਲ ਰਹੀ ਜੀ। ਬਸ ਬੀਜ ਫਾਰਮੀ, ਹਰ ਬੰਦਾ ਫਾਰਮੀ ਦੇ ਮਗਰ ਲੱਗਿਆ। ਨਹੀਂ, ਅੱਲਾ ਖੈਰ ਕਰੂਗਾ। ਜਿਹੜੇ ਕੰਮ ਸੋਚ ਲਿਆ ਜੁੜ ਗਿਆ, ਉਹ ਅੱਲਾ ਕਾਮਯਾਬ ਵੀ ਕਰੂਗਾ। ਬਹੁਤ ਸਾਰੇ ਬੰਦੇ ਆ ਜਿਨ੍ਹਾਂ ਨੇ ਟੈਲੀਫੋਨ ਦੇ ਉੱਤੇ ਇੱਕ ਦੂਏ ਨੂੰ ਬੀਜ ਦਿੱਤੇ ਲਏ। ਇਹ ਗੱਲ ਦੀ ਗੱਲ ਨਹੀਂ ਹੈ। ਸਿੰਧ ਤੱਕ ਵੀ ਉੱਥੋਂ ਵੀ ਆਏ ਵੀ ਦੇਸੀ, ਤੇ ਇੱਥੋਂ ਵੀ ਉੱਥੇ ਗਏ ਵੀ ਦੇਸੀ। ਬੰਦਿਆਂ ਨੇ ਗੱਲ ਸਾਡੀ ਸੁਣੀ ਆ। ਅੱਛਾ ਪੰਮਾ ਜੀ, ਇਹ ਸਾਨੂੰ ਅਖੀਰ ਤੇ ਇਹ ਦੱਸ ਦਿਓ ਵੀ ਇਹਦਾ 3 ਮਹੀਨੇ ਦੀ ਫਸਲ ਆ, ਰੇਟ ਵੀ ਤੁਸੀਂ ਦੱਸਿਆ, ਤੜਾਈ ਵੀ ਦੱਸੀ, ਇਹਦੀ ਐਵਰੇਜ ਵੀ ਦੱਸੀ ਆ, ਖਰਚਾ ਵੀ ਮਾੜਾ ਜਿਹਾ ਦੱਸ ਦਿਓ ਮੋਟਾ ਜਿਹਾ ਵੀ ਕਿੰਨਾ? ਇਹ ਮੋਟਾ ਦਾ ਤਕਰੀਬਨ 40 ਤੋਂ 45,000 ਰੁਪਇਆ ਖਰਚਾ ਜੀ ਲੱਗ ਜਾਂਦਾ। ਹਾਂਜੀ, ਲੱਗ ਜਾਂਦਾ ਜੀ। 40 ਤੋਂ 45,000 ਬੁਆਈ ਵੀ ਪਾ ਕੇ ਨਾ ਜੀ, 40 ਤੋਂ 45,000 ਰੁਪਇਆ ਖਰਚਾ ਇਹਦਾ। ਠੀਕ ਹੈ, ਇਨਸ਼ਾਅੱਲਾ ਬਿਲਕੁਲ ਬਚਣਗੇ ਜੀ ਪੈਸੇ। ਬਚਣਗੇ ਇਨਸ਼ਾਅੱਲਾ, ਅੱਲਾ ਖੈਰ ਕੋ, ਇਨਸ਼ਾਅੱਲਾ ਬਚਣਗੇ ਜੀ। ਬੜੀ ਮਿਹਰਬਾਨੀ ਪੰਮਾ ਜੀ, ਜਿਉਂਦੇ ਵਾਸਤੇ ਰਹੋ। ਤੁਹਾਡਾ ਟਾਈਮ ਖਰਾਬ ਕੀਤਾ। ਨਹੀਂ ਤੁਸੀਂ ਭਾਈ ਇਨਸ਼ਾਅੱਲਾ ਜੀ। ਗੱਲ ਹੈ ਵੀ ਅਸੀਂ ਕਿਹਾ ਵੀ ਸੁਨੇਹਾ ਲੋਕਾਂ ਨੂੰ ਜਾਵੇ ਵੀ ਇਸ ਟਾਈਮ ਕਿਹੜੀ ਫਸਲ ਚੱਲ ਰਹੀ ਆ, ਕਿਹੜੀ ਲੱਗ। ਅਸੀਂ ਇਹ ਵੀ ਦੱਸਦੇ ਹੁੰਦੇ ਆ ਵੀ ਹੁਣ ਲੱਗ ਕਿਹੜੀ ਰਹੀ ਆ। ਆਓ ਤੁਹਾਨੂੰ ਉਹ ਦੱਸਦੇ ਆ ਵੀ ਹੁਣ ਲੱਗ ਕਿਹੜੀ ਰਹੀ। ਲੈ ਤੇਰੇ ਮੈਂ ਇੱਧਰ ਆ ਗਿਆ। ਚਲੋ, अस्सलाम वालेकुम। ਸਿਆਣੇ ਕਹਿੰਦੇ ਵੀ ਅਤਾਰ ਦੀ ਸ਼ੀਸ਼ੀ ਤੇ ਗਵਈਏ ਦਾ ਸੰਗ ਬਰਾਬਰ ਹੁੰਦਾ। ਕਿਦਾਂ ਵੀ ਇੱਕ ਅਤਾਰ ਜਿਹੜਾ ਨਾ, ਉਹਨੇ ਤਾਂ ਕਿੱਥੋਂ ਕਿੱਥੋਂ ਜੜੀ ਬੂਟੀਆਂ ਲੱਭ ਕੇ ਉਹਨਾਂ ਦਾ ਅਤਰ ਕੱਢ ਕੇ ਮਸ਼ਕੋ ਬਣਾ ਕੇ ਸ਼ੀਸ਼ੀ ਭਰਨੀ, ਤੇ ਗਵਈਏ ਨੇ 2 ਬੋਲ ਕਹਿਣੇ ਆ ਤੇ ਉਹ ਗੱਲ ਉੱਥੇ ਹੀ ਚਲੀ ਜਾਂਦੀ। ਦੋਵਾਂ ਦੀ ਕਮਾਈ ਬਰਾਬਰ ਹੋ ਜਾਂਦੀ। ਜਿਹੜਾ ਆ ਟਨਲ ਫਾਰਮਿੰਗ ਦਾ ਕੰਮ ਆ, ਇਹ ਇਦਾਂ ਹੀ ਆ ਵੀ ਜਿਵੇਂ ਵੀ ਅਤਰ ਬਣਾਉਣ ਵਾਲੇ ਨਹੀਂ ਖੱਪਦੇ ਵੀ ਇਹਨਾਂ ਨਾਲ ਤੁਬਕਾ ਫੁੱਲਾਂ ਦਾ ਰਸ ਇਕੱਠਾ ਕਰਕੇ ਵੀ ਕਿਤੇ ਮਿਹਨਤ ਤੁਸੀਂ ਦੇਖੀ ਸੀ ਹੋਈ ਵੀ ਜਦੋਂ ਅਸੀਂ ਖੀਰਾ ਲਾਇਆ ਸੀ, ਖੀਰਾ ਆਪਣੀ ਮਿਆਦ ਤੱਕ ਪਹੁੰਚਿਆ ਨਹੀਂ ਪਹੁੰਚਿਆ, ਇਹਦਾ ਕੀ ਬਣਿਆ ਬਣਾਇਆ, ਤੇ ਉਹ ਤੁਹਾਨੂੰ ਇਸ ਟਾਈਮ ਤੁਸੀਂ ਫਸਲ ਦੇ ਹਾਲਾਤ ਦੇਖ ਰਹੇ ਆ। ਤੇ ਸ਼ਾਹ ਸਰੋਇਆ ਸਾਹਿਬ ਨੂੰ ਅਸੀਂ ਪੁੱਛਦੇ ਹਾਂ ਵੀ अस्सलाम वालेकुम ਜੀ। ਵਾਲੇਕੁਮ ਸਲਾਮ ਜੀ। ਇਹ ਸ਼ਾਹ ਸਰੋਇਆ ਸਾਹਿਬ ਦੱਸੋ ਵੀ ਇਹ ਕੀ ਗੱਲ ਬਣੀ ਆਪਣੇ ਖੀਰੇ ਨੂੰ? ਆ ਖੀਰੇ ਨੂੰ ਜਿਹੜੀ ਗੱਲ ਬਣੀ ਹੈ ਨਾ, ਇਹ 2-3 ਵਜੂਹਾਤ ਬਣੀਆਂ ਇਹਦੀਆਂ। ਅੱਛਾ ਜੀ। ਜਿਹਦੀ ਵਜ੍ਹਾ ਨਾਲ ਮਸਲਾ ਆ ਗਿਆ। ਨਹੀਂ ਤੇ ਇਹ ਤਕਰੀਬਨ ਮਿਡ ਜਨਵਰੀ ਤੱਕ ਚੱਲ ਜਾਂਦਾ, ਆਰਾਮ ਨਾਲ ਚੱਲ ਜਾਂਦਾ। ਇਹ ਤਾਂ ਫਿਰ 3 ਮਹੀਨੇ ਪਹਿਲਾਂ ਕਿ 2 ਮਹੀਨੇ ਪਹਿਲਾਂ? ਨਹੀਂ, ਮਹੀਨਾ ਇੱਕ ਪਹਿਲਾਂ ਚਲਾ ਗਿਆ ਇਹ।
ਅੱਛਾ 1 ਮਹੀਨਾ ਤਕਰੀਬਨ ਪਹਿਲਾਂ ਖਤਮ ਹੋ ਗਿਆ ਇਹ। ਹਾਂ ਉਹ ਵੀ ਇਹ ਤਕਰੀਬਨ ਇਹਨੂੰ ਖਤਮ ਹੋਏ ਨੂੰ ਵੀ ਤਕਰੀਬਨ 20-25 ਦਿਨ ਹੋ ਗਏ ਆ। 2 ਮਹੀਨੇ ਤੱਕ ਤਕਰੀਬਨ ਲਾ ਲਓ ਤੁਸੀਂ, ਪਹਿਲਾਂ ਖਤਮ ਹੋ ਗਿਆ। ਟਾਈਮ ਤੋਂ ਪਹਿਲਾਂ 2 ਮਹੀਨੇ ਜੀ ਖੀਰਾ ਸਾਡਾ ਖਤਮ ਹੋ ਗਿਆ। ਇਸ ਨੂੰ ਸ਼ੁਰੂ ਚ ਵੀ ਮਸਾਇਲ ਆਏ ਆ, ਸਿਰਫ ਇਹ ਜਿਹੜੀ ਪਹਿਲੀ ਵਜ੍ਹਾ ਦੀ ਇਹ ਸੀ ਕਿ ਇਹ ਬਾਰ-ਬਾਰ ਇੱਕ ਜ਼ਮੀਨ ਚ ਲਾਉਣ ਦੀ ਵਜ੍ਹਾ ਨਾਲ ਨਾ ਖੀਰਾ ਉਹਨੂੰ ਜਿਹੜੀ ਬਿਮਾਰੀਆਂ ਜ਼ਮੀਨ ਚ ਸਰਾਇਤ ਪਜ਼ੀਰ ਹੋ ਜਾਂਦੀਆਂ, ਉਹਦੀ ਵਜ੍ਹਾ ਨਾਲ ਜ਼ਿਆਦਾ ਇਹ ਫੰਗਸ ਆਈ ਹੈ। ਸ਼ੁਰੂ ਦੇ ਵਿੱਚ ਦੇ ਮਸਲੇ ਆ, ਡੰਪਿੰਗ ਆਫ ਆਈ ਆ ਕਿ ਪੌਦੇ ਲਾਏ ਆ ਅਸੀਂ, ਪੌਦੇ ਸੁੱਕ ਗਏ। ਓਹੋ ਅਸੀਂ 3 ਦਫਾ ਨਾਗਾ ਲਾਇਆ ਤੇ ਉਸ ਤੋਂ ਬਾਅਦ ਅਗਰ ਅਸੀਂ ਇਹਨੂੰ ਕਾਮਯਾਬ ਕੀਤਾ ਹੋਇਆ ਇਹ, ਬਾਅਦ ਚ ਜਿਹੜਾ ਮਸਲਾ ਬਣਿਆ ਹੁਣ ਇਹਨੂੰ ਜਿਹੜਾ ਡਾਊਨੀ ਮੈਲਡੀ ਆਈ ਆ ਇਹ ਐਡਵਾਂਸ, ਉਹ ਜਿਹੜੀ ਐਸੀ ਬਿਮਾਰੀ ਆ ਇੱਕ ਪੌਦੇ ਨੂੰ ਸ਼ੁਰੂ ਹੁੰਦੀ ਆ, ਉਹ ਤੁਹਾਡੇ ਚ ਥੋੜੀ ਜਿਹੀ ਮਿਸਟੇਕ ਹੋ ਜਵੇ ਸਪਰੇਅ ਕਰਨ ਦੇ ਵਿੱਚ ਤੇ ਉਹ 2-3 ਦਿਨਾਂ ਦੇ ਅੰਦਰ ਅੰਦਰ 4 ਦਿਨ ਖੇਤ ਪੂਰਾ ਸਾਫ਼ ਹੋ ਜਾਂਦਾ। ਨਹੀਂ ਤੇ ਆ ਜਿਹੜਾ ਆਪਾਂ ਇੰਨਾ ਮਹਿੰਗਾ ਉੱਤੇ ਪਾਇਆ, ਇਹਨੂੰ ਕੀ ਕਹਿੰਦੇ? ਇਨਸੈਕਟ ਨੈਟ ਕਹਿੰਦੇ ਇਹਨੂੰ। ਇਹ ਇਨਸੈਕਟ ਨੈਟ, ਇਹ ਇੰਨਾ ਮਹਿੰਗੀ ਕਹਿੰਦੇ ਸ਼ੈ ਹੈ, ਇਹਨੇ ਨਹੀਂ ਕੋਈ ਫਾਇਦਾ ਕਰਿਆ? ਇਹ ਇਨਸੈਕਟ ਨੈਟ ਦਾ ਫੰਗਸ ਦੇ ਨਾਲ ਕੋਈ ਤਾਲੁਕ ਨਹੀਂ ਹੈਗਾ। ਅੱਛਾ, ਇਹ ਸਿਰਫ ਐਂਟੀ ਇਨਸੈਕਟ ਆ, ਜਿਹੜੇ ਰਸ ਚੂਸਣ ਵਾਲੇ ਕੀੜੇ ਆ, ਸਫੇਦ ਮੱਖੀ ਆ ਜਾਂ ਥ੍ਰਿਪਸ ਆ, ਜੂੰ ਆ, ਜਿਹੜੇ ਚੂਸਣ ਵਾਲੇ ਕੀੜੇ, ਰਸ ਚੂਸਣ ਵਾਲੇ ਕੀੜੇ, ਉਹਨਾਂ ਵਾਸਤੇ ਹੁੰਦਾ ਕਿ ਇਹਨੂੰ ਉਸ ਟਾਈਮ ਇਹ ਬਹੁਤ ਜ਼ਿਆਦਾ ਹੁੰਦਾ ਨਾ, ਇਨਸੈਕਟ ਦਾ ਅਟੈਕ ਬਹੁਤ ਜ਼ਿਆਦਾ ਹੁੰਦਾ ਜਿਹਦੀ ਵਜ੍ਹਾ ਨਾਲ ਪਾਇਆ ਜਾਂਦਾ। ਅਗਰ ਇਹ ਨਾ ਪਾਵਾਂਗੇ ਫਿਰ ਤਾਂ ਸ਼ੁਰੂ ਚ ਵਾਇਰਸ ਆ ਜਾਂਦੀ ਹੈ। ਇਹ ਪਾਇਆ ਸੀ ਲੇਕਿਨ ਬਿਮਾਰੀ ਆਈ ਆ ਤੇ ਉਹਨੇ ਸਾਰਾ ਹੀ ਖੇਤ ਜਿਹੜਾ ਨਾ ਇਹ ਸਾਫ਼ ਕਰਤਾ। ਇਹ ਤੁਸੀਂ ਦੱਸ ਦਿਆਂਗੇ ਇਹਦੇ ਚ ਆ ਵੀ ਨੁਕਸਾਨ ਵੀ ਹੋ ਸਕਦੇ ਆ। ਹਾਂ, ਜੇ ਇਹਦੇ ਚ ਛੱਕੇ ਲੱਗਦੇ ਆ ਨਾ ਤੇ ਇਹਦੇ ਚ ਕੈਚ ਆਊਟ ਵੀ ਹੁੰਦਾ, ਤੁਹਾਨੂੰ ਦੱਸਿਆ ਅੱਗੇ। ਤੇ ਇਹਦਾ ਰੇਟ ਬੜਾ ਅੱਛਾ ਸੀ, ਇਸ ਦਫਾ ਪੈਸੇ ਵੀ ਮਾਸ਼ਾਅੱਲਾ ਸਹੀ ਕਮਾਏ ਆ, ਲੇਕਿਨ ਜਿਹੜਾ ਟਾਰਗੇਟ ਸੀ ਨਾ ਉਹ ਉੱਥੇ ਤੱਕ ਨਹੀਂ ਪਹੁੰਚ ਸਕੇ। ਉਹ ਪਹਿਲਾਂ ਹੀ ਤਕਰੀਬਨ ਇਹ ਹੋ ਗਿਆ। ਹੁਣ ਵੀ ਇਸ ਟਾਈਮ ਰੇਟ ਬੜਾ ਅੱਛਾ ਜਾ ਰਿਹਾ ਦਾ ਖੀਰੇ ਦਾ। ਅੱਛਾ, ਇਹ ਆਪਣਾ ਸ਼ਾਹ ਸੁਰੈਆ ਸਾਹਿਬ, ਤੁਹਾਡੇ ਸੱਜੇ ਖੱਬੇ ਫਾਰਮਰਾਂ ਨਾਲ ਦੁਆ ਸਲਾਮ ਵੀ ਹੈ, ਬਾਕੀ ਸੱਜੇ ਖੱਬੇ ਖੀਰੇ ਦਾ ਕੀ ਸੂਰਤ ਹਾਲ? ਬਾਕੀ ਠੀਕ ਵੀ ਹੈਗਾ, ਦੋਸਤਾਂ ਦਾ ਕੋਈ ਖਰਾਬ ਵੀ ਹੋ ਗਿਆ। ਇੱਕ ਤਾਂ ਮੇਰੇ ਤੋਂ ਪਹਿਲਾਂ ਖਰਾਬ ਹੋ ਗਿਆ ਸੀ। ਅੱਛਾ, ਜਿਹੜੇ ਚੀਮਾ ਸਾਹਿਬ ਆ 480 ਚ, ਉਹਨਾਂ ਦਾ ਪਹਿਲਾਂ ਸਾਲ ਤੋਂ ਖਰਾਬ ਹੋ ਗਿਆ ਸੀ। ਜਿਹੜਾ ਪਹਿਲਾਂ ਖਰਾਬ ਹੋ ਗਿਆ ਉਹਨੇ ਤਾਂ ਥੋੜਾ ਕਮਾਇਆ। ਉਹ ਤਕਰੀਬਨ ਸਾਡੇ ਤੋਂ 1 ਮਹੀਨਾ ਪਹਿਲਾਂ ਖਰਾਬ ਹੋ ਗਿਆ ਉਹਦਾ। ਤੇ ਸਾਡਾ ਹੁਣ ਹੋਇਆ ਤੇ ਕਈਆਂ ਦਾ ਅੱਛਾ ਵੀ ਖੜਾ, ਬਿਹਤਰੀਨ ਖੜਾ ਹਲੇ। ਤੇ ਉਹ ਕੁਝ ਮੈਨੇਜਮੈਂਟ ਦਾ ਵੀ ਫਰਕ ਪੈ ਜਾਂਦਾ, ਕੁਝ ਜ਼ਮੀਨ ਦਾ ਵੀ ਫਰਕ ਪੈ ਗਿਆ। ਇਹ ਚੀਜ਼ਾਂ ਜਿਹੜੀਆਂ ਸਾਰੀਆਂ ਇਹ ਮਿਲਾ ਕੇ ਤੇ ਟਨਲ ਫਾਰਮ ਕਾਮਯਾਬ ਹੁੰਦਾ, ਅਗਰ ਇਹਨਾਂ ਤੇ ਸਾਰਾ ਦਾ ਕੰਟਰੋਲ ਕਰੇਗਾ। ਹੁਣ ਕੋ ਥੋੜਾ ਬਹੁਤਾ ਚੱਲ ਰਿਹਾ ਜਾਂ ਬਸ ਖਤਮ? ਹੁਣ ਕਦੋਂ ਤੱਕ ਪਟਣਾ ਇਹਨੂੰ? ਨਹੀਂ, ਬਸ ਹੁਣ ਖਤਮ ਆ ਇਹ। ਤੇ ਜਦੋਂ ਤੁਸੀਂ ਇਹਨੂੰ ਪਟਣਾ, ਹੁਣ ਜਿਹੜੀਆਂ ਸ਼ਾਮਾਂ ਇਹ ਬਾਅਦ ਚ ਵਰਤਣ ਵਾਸਤੇ ਆਣਗੀਆਂ? ਨਹੀਂ, ਆ ਜਾਲ ਜਿਹੜਾ ਇਹ ਬੇਕਾਰ ਹੋ ਜਾਣਾ, ਖਤਮ ਆ ਇਹ। ਅੱਛਾ, ਇਹ ਖਤਮ ਹੋ ਗਿਆ। ਆ ਜਿਹੜੀ ਡੋਰੀ ਲੱਗੀ ਹੈ ਪਲਾਸਟਿਕ ਦੀ, ਵਾਇਰ ਲੱਗੀ ਹੋਈ ਹੈ, ਇਹ ਕੰਮ ਇਹ ਅਸੀਂ ਇਕੱਠੀ ਕਰ ਲੈਣੀ, ਦੁਬਾਰਾ ਅਸੀਂ ਜਦੋਂ ਜਾਲ ਲਾਣਾ ਚ ਹੋ ਜਾਣਾ। ਅੱਛਾ ਅੱਛਾ, ਪਾਈਪ ਵੀ ਦੁਬਾਰਾ ਕੰਮ ਆ ਜਾਣਾ ਤੇ ਇਨਸੈਕਟ ਨੈਟ ਵੀ ਆ ਜਾਣਾ। ਠੀਕ ਹੈ, ਚਲੋ। ਬਾਕੀ ਆ ਜਿਹੜੀਆਂ ਚੀਜ਼ਾਂ ਸੀ ਆ ਸਾਰਾ ਇਹ ਤਾਂ ਫਿਰ। ਅੱਛਾ ਜੀ, ਤੁਸੀਂ ਦਿਖਾਤਾ ਸਾਰੇ ਦਾ ਇਸ ਟਾਈਮ ਕੀ ਚੱਲ ਰਿਹਾ। ਇਹ ਅਸੀਂ ਇੱਕ ਟਨਲ 'ਚ ਵੜੇ ਆ, ਸਾਰੇ ਕਿੱਲੇ ਦਾ ਇਹੀ ਹਾਲ ਆ। ਤੇ ਹੁਣ ਤੁਸੀਂ ਸਾਨੂੰ ਸਿਰਫ ਇੰਨਾ ਕੁ ਦੱਸ ਦਿਓ, ਸਾਡੇ ਦੇਖਣ ਵਾਲਿਆਂ ਨੂੰ ਸੁਨੇਹਾ ਦੇ ਦਿਓ ਵੀ ਅੱਜ ਕੱਲ ਕੀ ਫਸਲ ਲੱਗ ਰਹੀ ਆ, ਜੇ ਕੋਈ ਲਾਣਾ ਚਾਹੁੰਦਾ ਤੇ ਤੁਸੀਂ ਕੀ ਲਾ ਰਹੇ ਹੋ? ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਾਂਗਾ ਕਿ ਇਹ ਜਿਹੜੀ ਬਿਮਾਰੀ ਨਾਲ ਸੁੱਕਿਆ ਨਾ, ਇਹ ਡਾਊਨੀ ਮੈਲਡੀਊ, ਅਗਰ ਦੋਸਤ ਜਿਹੜੇ ਖੀਰਾ ਲਗਾਉਂਦੇ ਆ, ਜਿਹੜੇ ਲਾਣਾ ਚਾਹੁੰਦੇ ਆ, ਇਸ ਫੀਲਡ 'ਚ ਆਉਣਾ ਚਾਹੁੰਦੇ ਆ, ਉਹ ਇਸ ਤੇ ਕੰਟਰੋਲ ਰੱਖਣ ਬਸ। ਡਾਊਨੀ ਮੈਲਡੀਊ ਜਿਹੜੀ ਬਿਮਾਰੀ ਹੈ ਨਾ, ਫਫੂੰਦੀ ਬਿਮਾਰੀ ਹੁੰਦੀ ਆ ਇਹ। ਰੂਈਦਾਰ ਫਫੂੰਦੀ ਇਹਨੂੰ ਕਹਿੰਦੇ ਆ। ਇਹਦਾ ਕੋਈ ਹੱਲ ਹੈ ਵੀ? ਇਹਦਾ ਹੱਲ ਹੈ ਕਿ ਜਦੋਂ ਇਹ ਆ ਜਾਵੇ ਨਾ, ਇਹ ਉਹ ਆਉਣ ਤੋਂ ਬਾਅਦ ਤਾਂ ਨੁਕਸਾਨ ਕਰ ਜਾਂਦੀ ਹੈ ਇਹ। ਇਹਦੀ ਪ੍ਰੀਵੈਂਟਿਵ ਸਪਰੇਅ ਹੁੰਦੀ ਹੈ ਕਿ ਆਉਣ ਤੋਂ ਪਹਿਲਾਂ ਸਪਰੇਅ ਕਰਨੇ ਹੁੰਦੇ ਆ। ਇਹਦਾ ਇਹੀ ਹੁੰਦਾ ਕਿ ਹਰ 4 ਤੋਂ 5 ਦਿਨਾਂ ਬਾਅਦ ਤੁਸੀਂ ਕੋਈ ਨਾ ਕੋਈ ਫੰਜਾਸਾਈਡ ਦਵਾਈ ਜਿਹੜੀ ਹੈ ਨਾ ਉਹ ਰਿਪੀਟ ਕਰੀ ਜਾਓ ਇਹਨੂੰ। ਜਿੱਥੇ ਤੁਸੀਂ ਇਹਨੂੰ ਖੁੰਝ ਗਏ ਆ, ਤੁਸੀਂ ਰਹਿ ਗਏ ਸਪਰੇਅ ਕਰਨ ਤੋਂ, ਉਸ ਤੋਂ ਬਾਅਦ ਫਿਰ ਇਹ ਅਗਰ ਆ ਗਈ ਆ ਫਿਰ ਤੁਸੀਂ ਸਵੇਰ ਸਪਰੇਅ ਕਰੋ, ਸ਼ਾਮ ਕਰੋ, ਫਿਰ ਇੰਨੀ ਸਪਰੇਅ ਹੁੰਦੀ ਹੈ ਇਹ। ਬਸ ਉਹ ਕਹਿੰਦੇ ਨਾ ਸਿਆਣੇ, ਮਿੰਟ ਦਾ ਥੁੜਕਿਆ ਦੂਰ ਮਿੰਟ ਦਾ ਥੁੜਕਿਆ। ਬਸ ਇਹ ਤੁਸੀਂ 2 ਦਿਨ ਅਸੀਂ ਲੇਟ ਹੋਏ ਆ ਵਿੱਚ, ਉਹ ਮਸਰੂਫੀ ਅਸੀਂ ਸਾਡੀ ਟਨਲ ਦੀ ਸ਼ਿਮਲਾ ਮਿਰਚ ਸਬਜ਼ੀ ਦੀ ਲਾਣ ਦੀ। ਹਾਂ, ਉਹ ਆਪਾਂ ਦਿਖਾਇਆ ਵੀ ਸੀ। ਹਾਂ, ਬਸ ਉਧਰ ਲੱਗੇ ਵੀ ਸਾਨੂੰ ਦੱਸੋ ਜੀ, ਤੁਹਾਡੀ ਸ਼ਿਮਲਾ ਹੁਣ ਇਸ ਟਾਈਮ ਕਿਸੇ ਟਾਈਮ ਦਿਖਾਈਏ? ਸ਼ਿਮਲਾ ਦਿਖਾਓ ਜੀ, ਮਾਸ਼ਾਅੱਲਾ ਸ਼ਿਮਲਾ ਬਣਨੀ ਸ਼ੁਰੂ ਹੋ ਗਈ ਹੈ। ਉਹ ਜੀ ਤੁਹਾਨੂੰ ਦਿਖਾਣੇ ਆ ਇਨਸ਼ਾਅੱਲਾ। ਬੜੇ ਟਨਲ ਤੁਹਾਨੂੰ ਦੱਸਾਂਗੇ ਫਰਕ ਕੀ ਪਿਆ ਦਾ। ਵਾਹ ਵਾਹ, ਉਹ ਚਲੋ ਵੱਖਰੇ ਦੱਸਾਂਗੇ। ਹੁਣ ਸਾਨੂੰ ਦੱਸ ਦਿਓ। ਹੁਣ ਅਸੀਂ ਇਸ ਟਾਈਮ ਜਿਹੜਾ ਅਸੀਂ ਲਾਣ ਲੱਗੇ ਆ, ਉਹ ਟਮਾਟਰ ਦੀ ਪਨੀਰੀ ਤਿਆਰ ਆ। ਦਿਖਾਓ ਜੀ। ਤੇ ਟਮਾਟਰ ਦਾ ਟਾਈਮ ਆ ਹੁਣ ਇਸ ਟਾਈਮ। ਹਾਂ, ਬੇਲ ਵਾਲਾ ਟਮਾਟਰ ਜਿਹੜਾ। ਹਾਂ, ਤੇ ਜਿਹੜਾ ਝਾੜੀ ਨਵਾਂ ਹੁੰਦਾ। ਅੱਛਾ, ਆਖਰੀ ਤੜਾਈ ਲੈ ਲਓ। ਬਸ ਆਖਰੀ ਤੜਾਈਆਂ ਹੀ ਇਹ। ਹਾਂ, ਝੁੰਗਾ ਹੀ ਲੱਭ ਰਿਹਾ ਕਿਤੋਂ। ਆ ਦੇਖੋ ਨਾ, ਵੀ ਪੂਰਾ ਕਿੱਲਾ ਹੈ। ਅਸੀਂ ਤੁਹਾਨੂੰ ਸਿਰਫ ਇੱਕ ਟਨਲ 'ਚ ਵੜੇ ਆ, ਪੂਰਾ ਕਿੱਲਾ, ਤੇ ਇਦਾਂ ਹੀ ਸਾਰਾ ਤਬਾਹ ਹੋ ਗਿਆ। ਪਰ ਚਲੋ, ਜੋ ਸ਼ੁਕਰ ਆ ਫਿਰ ਵੀ ਜੋ ਲੱਭ ਗਿਆ। ਨਸੀਬਾਂ ਦੀ ਗੱਲ ਹੁੰਦੀ ਆ ਨਾ, ਰੋਜ਼ੀ ਛਾਵਾਂ 'ਚ ਨਹੀਂ ਪਈ, ਰੋਜ਼ੀ ਮੱਥੇ ਦੇ ਲੇਖਾਂ 'ਚ। ਅੱਛਾ ਜੀ, ਹੁਣ ਆ ਗਏ ਅਸੀਂ ਵੀ ਅੱਜ ਕੱਲ ਲੱਗ ਕੀ ਰਿਹਾ ਤੇ ਲਾ ਕੀ ਰਹੇ? ਟਮਾਟਰ ਦੀ ਕਾਸ਼ਤ ਇਸ ਟਾਈਮ ਹੋ ਰਹੀ ਆ। ਅੱਛਾ ਜੀ, ਕਈ ਦੋਸਤਾਂ ਨੇ ਕਰ ਵੀ ਲਈ ਆ। ਠੀਕ ਆ, ਕਈ ਕਰਦੇ ਪਏ ਆ। ਟਮਾਟਰ ਜੀ ਇੱਕ ਕਹਿੰਦੇ ਆ ਕਿ 2 ਤਰ੍ਹਾਂ ਦਾ ਹੁੰਦਾ। 2 ਤਰ੍ਹਾਂ ਦਾ ਟਮਾਟਰ ਆ ਜੀ। ਇੱਕ ਆ ਦੇਖ ਲਓ, ਆ ਜਿਹੜਾ ਟਮਾਟਰ ਦੀ ਪਨੀਰੀ ਤਿਆਰ ਕੀਤੀ ਅਸੀਂ, ਮਾਸ਼ਾਅੱਲਾ, ਇਹ ਹੈ ਬੇਲਦਾਰ ਟਮਾਟਰ। ਅੱਛਾ, ਇਹ ਬੇਲ ਆ। ਖੀਰੇ ਦੀ ਬੇਲ ਚੜੀ ਹੈ ਨਾ,
ਇਹ ਇਵੇਂ ਵੇਲ ਚੜਨੀ ਲੇਕਿਨ ਤਰੀਕਾ ਥੋੜਾ ਮੁਖਤਲਿਫ ਆ। ਠੀਕ ਹੈ। ਉਹਦੇ ਵਾਸਤੇ ਅਸੀਂ ਨੈਟ ਯੂਜ਼ ਕੀਤਾ, ਵੈਜੀਟੇਬਲ ਜਿਹੜਾ ਸਬਜ਼ੀ ਦਾ ਨੈਟ ਆ। ਇਹਦੇ ਵਾਸਤੇ ਅਸੀਂ ਡੋਰੀ ਯੂਜ਼ ਕਰਦੇ ਆ। ਇਹਦਾ ਵਜ਼ਨ ਜ਼ਿਆਦਾ ਹੁੰਦਾ, ਭਾਰ ਬਹੁਤ ਆ। ਇਹਦਾ ਉਹਨੂੰ ਕਾਬੂ ਕਰਨਾ ਪੈਂਦਾ ਇਹਨੂੰ। ਠੀਕ ਹੈ। ਤੇ ਇੱਕ ਜਿਹੜਾ ਪੌਦਾ ਬਣਦਾ ਉਹ ਵੀ ਹੈ ਆਪਣੇ ਕੋਲ? ਝਾੜੀ ਨਵਾਂ ਤੇ ਝਾੜੀ ਵਾਲੇ ਨਹੀਂ ਅਸੀਂ ਲਾਇਆ ਹੈਗਾ। ਅੱਛਾ। ਅਸੀਂ ਫਿਰ ਇਹ ਲਾ ਲਈਦਾ। ਹੋਰ ਤੇ ਕਦੋਂ ਤੱਕ ਜੀ ਇਹ ਤੁਸੀਂ ਹੁਣ ਲਾ ਦੋਗੇ ਖੇਤ 'ਚ? ਇਹ ਅਸੀਂ ਤਕਰੀਬਨ 3-4 ਦਿਨਾਂ ਬਾਅਦ ਮੁੰਤਕਿਲ ਕਰ ਦੇਣਾ। ਅਸੀਂ ਜ਼ਮੀਨ ਤਿਆਰ ਹੁੰਦੀ ਆ ਤੇ ਉਹ ਅਸੀਂ ਮੁੰਤਕਿਲ ਕਰ ਦੇਣਾ। ਤੇ ਜਿਹੜੇ ਬੰਦੇ ਹੁਣ ਟਮਾਟਰ ਜਿਨ੍ਹਾਂ ਨੇ ਲਾਣਾ, ਉਹ ਪਨੀਰੀ ਤਾਂ ਨਹੀਂ ਨਾ ਹੁਲਾ? ਪਨੀਰੀ ਕਿਧਰੋਂ ਲੈ ਕੇ ਲਾ ਲੈਣ। ਐਸ ਦਫਾ ਟਮਾਟਰ ਦੀ ਕਾਸ਼ ਜਿਹੜੀ ਹੈ ਨਾ, ਆ ਦੇਖਣ ਸੁਣਨ ਚ ਆਇਆ ਵੀ ਘੱਟ ਹੋਈ ਹੈ ਇਸ ਟਾਈਮ ਤੱਕ। ਅੱਛਾ। ਨਹੀਂ ਤੇ ਉਹ ਫਿਰ ਜਿਹੜੇ ਬੰਦੇ ਨੇ ਪਨੀਰੀ ਹੁਣ ਨਹੀਂ ਲੱਗੀ ਘੱਟ ਆ, ਉਹਦਾ ਕੀ ਹਾਲ ਆ? ਉਹ ਤਾਂ ਲੇਟ ਹੋ ਗਏ। ਉਹ ਫਿਰ ਲੇਟ ਹੋ ਗਏ, ਉਹ ਤਾਂ ਫਿਰ ਲੇਟ ਹੋ ਗਏ। ਬਾਕੀ ਹੁਣ ਪਨੀਰੀ ਅਗਰ ਪਾ ਲੈਣਗੇ ਉਹ ਤੇ ਥੋੜਾ ਲੇਟ ਜਾ ਕੇ ਲਾ ਲੈਣਗੇ। ਉਹ ਫਿਰ ਝਾੜੀ ਨਵਾਂ ਲੱਗੇਗਾ, ਫਿਰ ਪੌਦੇ ਵਾਲਾ ਨਹੀਂ ਲੱਗੇਗਾ। ਅੱਛਾ, ਬੇਲ ਵਾਲਾ ਨਹੀਂ? ਬੇਲ ਵਾਲਾ ਨਹੀਂ ਲੱਗੇਗਾ। ਇਹ ਜੀ ਸਮਝ ਲਓ ਇਹ ਟਾਈਮ ਦੀ ਲਾਰੀ ਹੁੰਦੀ ਹੈ। ਜਿਹੜਾ ਚੜ ਗਿਆ, ਜਿਹੜਾ ਰਹਿ ਗਿਆ ਵੀ 3 ਵਾਲਾ ਟਾਈਮ ਸੀਗਾ ਤੇ ਲੰਘ ਗਿਆ। ਤੇ ਆ ਤੁਹਾਡਾ ਜੀ ਇਹ ਸਹੀ ਚੱਲ ਰਿਹਾ ਕੰਮ? ਹਾਂ ਮਾਸ਼ਾਅੱਲਾ ਸਹੀ ਹੈ। ਤੇ ਉਹ ਕਰੇਲਾ ਇਸ ਟਾਈਮ ਜਿਹੜਾ ਉਹਦੇ ਬਾਰੇ ਕਰੇਲੇ ਦੀ ਮਾੜੀ ਜੀ ਗੱਲ ਕਰ ਦਈਏ ਜੀ ਫਿਰ। ਇਹ ਅਸਲ 'ਚ ਮੈਂ ਇਹਨਾਂ ਨੂੰ ਪੁੱਛ ਰਿਹਾ, ਇਹ ਸਾਡਾ ਹੀ ਆ, ਇਹ ਵੱਡਾ ਭਾਈ ਹੈ ਮੇਰਾ। ਹਾਂਜੀ, ਪਤਾ ਮੈਨੂੰ ਵੀ ਹੈਗਾ, ਪਰ ਫਿਰ ਬਰੀਕੀ ਦੱਸਦਾ ਪੜ੍ਹਿਆ ਲਿਖਿਆ ਬੰਦਾ ਵੀ ਉਹ ਥੋੜੀ ਜੀ ਗੱਲ ਦੱਸ ਦੂਗਾ ਨਾ। ਹਾਂ, ਵਿੱਚ ਸਾਇੰਸ ਦੀ ਗੱਲ ਆਉਂਦੀ ਹੈ ਨਾ, ਫਿਰ ਸਾਇੰਸ ਤੋਂ ਨਾ ਸਾਡੀ ਬਣਦੀ ਨਹੀਂ। ਅੱਛਾ, ਕਰੇਲਾ ਮਾਸ਼ਾਅੱਲਾ ਬੜਾ ਅੱਛਾ ਰਹਿ ਗਿਆ ਇਸ ਸਾਲ। ਅੱਛਾ ਜੀ। ਰੇਟ ਤਾਂ ਤਕਰੀਬਨ ਵਿੱਚ ਡਾਊਨ ਹੋਇਆ। ਇਹ ਤੁਸੀਂ ਵੇਖ ਲਓ ਕਿ ਹੁਣ ਹਲੇ ਤੱਕ ਚੱਲਦਾ ਪਿਆ। ਹੁਣ ਰਾਤ ਨੂੰ ਜਿਹੜੀ ਹੈ ਨਾ ਸਰਦੀ, ਕੋਰਾ ਪੈ ਰਿਹਾ, ਠੰਡ ਦੀ ਤੇਜ਼ ਲਹਿਰ ਆ, ਉਹਦੇ ਬਾਵਜੂਦ ਜਿਹੜਾ ਵੇਖੋ ਤੁਸੀਂ ਹਲੇ ਤੱਕ ਕਰੇਲਾ ਜਿਹੜਾ ਨਾ ਬਰਦਾਸ਼ਤ ਕਰ ਰਿਹਾ ਲੱਗਿਆ ਹੋਇਆ ਕਰੇਲਾ। ਠੀਕ ਹੈ। ਤੇ ਇਹ ਹੁਣ ਹੈ ਤੇ ਦੇਣੀ ਆ ਬਸ। ਅੱਛਾ, 15 ਦਿਨ ਆਖਰੀ ਤੜਾਈ ਲਾ ਲਓ ਜਾਂ ਖੋ ਹੋ ਜਾਏਗੀ ਬਸ। ਹੈ ਹੁਣ ਐਂਡ ਹੀ ਇਹਦਾ। ਲੇਕਿਨ ਉਹਦੇ ਬਾਵਜੂਦ ਜਿਹੜਾ ਨਾ ਇਹ ਸੀਜ਼ਨ ਕਰੇਲੇ ਦਾ ਬੜਾ ਅੱਛਾ ਰਹਿ ਗਿਆ। ਅੱਛਾ, ਮਾਸ਼ਾਅੱਲਾ। ਹਾਂ, ਇਹਦੇ ਚ ਰੇਟ ਦਰਮਿਆਨ ਚ ਡਾਊਨ ਹੋਇਆ, ਲੇਕਿਨ ਇਹਦੀ ਪ੍ਰੋਡਕਸ਼ਨ ਜਿਹੜੀ ਆ ਨਾ ਉਹ ਚੰਗੀ ਸੀ। ਇਹ ਵੀ ਇਨਸੈਕਟ ਨੈਟ ਚ ਲਾਇਆ ਸੀ, ਟਾਈਮ ਨਾਲ ਸ਼ੁਰੂ ਹੋ ਗਿਆ ਸਾਡਾ। ਜਿਹਨਾਂ ਦੋਸਤਾਂ ਨੇ ਇਹ ਵੀ ਲੇਟ ਜਾ ਕੇ ਲਾਇਆ ਨਾ, ਉਹਨਾਂ ਦੇ ਪੱਲੇ ਵੀ ਕੁਝ ਨਹੀਂ ਪਿਆ ਹੈਗਾ। ਓਹੋ, ਅੱਛਾ। ਹਾਂ, ਜਿਨ੍ਹਾਂ ਨੇ ਲੇਟ ਜਾ ਕੇ ਲਾਇਆ। ਅੱਛਾ, ਇਹ ਖੀਰੇ ਤਰ੍ਹਾਂ ਇਹ ਆਪਣੇ ਟਾਈਮ ਤੇ ਉਹ ਪਹਿਲਾਂ ਮੁੱਕ ਰਿਹਾ ਜਾਂ ਪੂਰੇ ਟਾਈਮ ਤੇ ਜਾ ਰਿਹਾ? ਨਹੀਂ, ਇਹ ਤਾਂ ਪੂਰੇ ਟਾਈਮ ਤੇ ਜਾ ਰਿਹਾ ਆਪਣਾ। ਅੱਛਾ, ਪੂਰੇ ਟਾਈਮ ਤੇ ਜਾ ਰਿਹਾ। ਇਹਦਾ ਟਾਈਮ ਤੇ ਜਾ ਰਿਹਾ ਦਾ। ਠੀਕ ਆ। ਵੇਖ ਲਓ। ਇਹਨੂੰ ਵੀ ਹੁਣ ਸ਼ੁਰੂ ਹੋਈ ਆ ਬਿਮਾਰੀ, ਲੇਕਿਨ ਇਹਦੀ ਉਹ ਸ਼ਿੱਦਤ ਨਹੀਂ ਹੁੰਦੀ ਹੈਗੀ। ਇਹਨੂੰ ਜ਼ਿਆਦਾ ਆਂਦੀ ਹੈ ਪਾਊਡਰੀ। ਸੁੱਕ ਰਿਹਾ ਕਿਤੇ। ਸਫੂਫੀ ਫਫੂੰਦੀ ਇਹਨੂੰ ਕਹਿੰਦੇ ਆ। ਪਾਊਡਰੀ ਮੈਲਡੀਓ ਇਹ 'ਚ ਜ਼ਿਆਦਾ ਉਹ ਅਟੈਕ ਕਰਦੀ ਆ। ਦੋਨੀ ਦਾ ਵੀ ਅਟੈਕ ਹੁੰਦਾ, ਲੇਕਿਨ ਉਹਦਾ ਘੱਟ ਹੁੰਦਾ। ਤੇ ਇਹ ਆ ਦੇਖੋ ਜੀ ਕਿੱਡਾ ਸੋਹਣਾ ਕਰੇਲਾ ਲੱਗਿਆ ਹੈ ਉੱਥੇ। ਖੀਰੇ ਦੇ ਨਾਲੋਂ ਅਸੀਂ ਸਪਰੇਵਾਂ ਹੀ ਇਸ ਨੂੰ ਘੱਟ ਕੀਤੀਆਂ। ਤੇ ਇਹ ਬਰਦਾਸ਼ਤ ਕਰ ਜਾਂਦਾ ਜਿਹੜਾ ਫਸਲ ਥੋੜੀ ਜਿਆਦਾ। ਅੱਛਾ, ਇਹ ਹੈ ਤਾਂ ਮੋਟੀ ਜੀ ਗੱਲ ਆ ਜੀ। ਤੁਸੀਂ ਇਹਦੇ ਤੇ ਵੀ ਇਨਸੈਕਟ ਨੈਟ ਪਾਇਆ, ਖੀਰੇ ਤੇ ਵੀ ਪਾਇਆ। ਖੀਰੇ ਦਾ ਹਜੇ ਤੱਕ ਉੱਤੇ ਹੀ ਆ, ਇਹਦਾ ਤੁਸੀਂ ਲਾਤਾ ਸੀ ਟਾਈਮ। ਜਿਹੜਾ ਨਾ ਕਰੇਲਾ, ਇਹਦੇ 'ਚ ਇਹਨੂੰ ਜਦੋਂ ਸਿਰਫ ਪਹਿਲਾ ਮਹੀਨਾ ਬਚਾਈਦਾ ਸੀ। ਅੱਛਾ, ਉਸ ਤੋਂ ਬਾਅਦ ਜਦੋਂ ਵੇਲਾਂ ਦੀਆਂ ਮਚੂਰ ਹੋ ਜਾਂਦੀਆਂ ਨਾ, ਉਦੋਂ ਇਹਨੂੰ ਕੋਈ ਡਰ ਨਹੀਂ ਹੁੰਦਾ ਵਾਇਰਸ ਦਾ ਇਹਦਾ। ਅੱਛਾ, ਉਸ ਟਾਈਮ ਤੁਸੀਂ ਇਹਨੂੰ ਉਤਾਰ ਦਿਓ, ਵਿੱਚ ਰੱਖ ਲਓ। ਅਸੀਂ ਪਹਿਲਾਂ ਵਿੱਚ ਪੋਲੀਨੇਸ਼ਨ ਵਿੱਚ ਕਰਾਉਂਦੇ ਨੇ, ਰੱਖਿਆ, ਉਸ ਤੋਂ ਬਾਅਦ ਉਤਾਰਤਾ। ਉਹਨੂੰ ਕੋਈ ਅਟੈਕ ਨਹੀਂ ਹੁੰਦਾ। ਇਹਦੀ ਥੋੜੀ ਬਾਲ ਸਖਤ ਹੁੰਦੀ ਆ। ਜਿਹੜਾ ਖੀਰਾ ਆ ਉਹ ਤਾਂ ਅਗਰ ਕਿਸੇ ਨੇ ਅਕਤੂਬਰ 'ਚ ਵੀ ਲਾਣਾ ਨਾ, ਹੁਣ ਸਾਡੇ ਇੱਥੇ ਲਾਇਆ, ਪਿਛਲੇ ਸਾਲ ਅਸੀਂ ਵੀ ਲਾਇਆ ਸੀ, ਦੋਸਤਾਂ ਲਾਇਆ। 25 ਤੋਂ ਲੈ ਕੇ 30 ਅਕਤੂਬਰ ਤੱਕ ਵੀ ਜਿਹਨਾਂ ਨੇ ਖੀਰਾ ਲਾਇਆ ਨਾ, ਉਹਨਾਂ ਨੇ ਵੀ ਇਨਸੈਕਟ ਨੈਟ ਉਹਦੇ ਟਿਸ਼ੂ ਪਾ ਕੇ ਲਾਇਆ। ਅੱਛਾ, ਸਫੇਦ ਮੱਖੀ ਤੋਂ ਬਚਾਇਆ ਉਹਨੂੰ। ਮਾਸ਼ਾਅੱਲਾ। ਉਹ ਬੜੀ ਸੈਂਸਿਟਿਵ ਫਸਲ ਆ, ਉਹਨੂੰ ਸਪਰੇਆਂ ਵੀ ਜ਼ਿਆਦਾ ਹੁੰਦੀਆਂ। ਤੇ ਉਹਨੂੰ ਜਿਹੜਾ ਐਂਟੀ ਇਨਸੈਕਟ ਨੈਟ ਜਿਹੜੀ ਆ ਦੀ ਇਨਸੈਕਟ ਬਹੁਤ ਜ਼ਿਆਦਾ, ਸਫੇਦ ਮੱਖੀ ਦਾ ਅਟੈਕ ਜ਼ਿਆਦਾ ਹੁੰਦਾ ਉਹਨੂੰ। ਉਹਦੇ 'ਚ ਪ੍ਰੋਫਿਟ ਮਾਰਜਨ ਵੀ ਉਹ 'ਚ ਜ਼ਿਆਦਾ ਆ। ਅਗਰ ਉਹਦੇ ਵਿੱਚ ਖਰਚੇ ਜ਼ਿਆਦਾ ਆ, ਰਿਸਕ ਜ਼ਿਆਦਾ ਆ, ਉਹਦੇ 'ਚ ਉਹਨਾਂ ਪ੍ਰੋਫਿਟ ਵੀ ਜ਼ਿਆਦਾ ਆ। ਅੱਛਾ, ਹੁਣ ਆਪਾਂ ਕਰੇਲੇ ਕੋ ਖੜੇ ਆ। ਕਰੇਲੇ ਦੀ ਅਖੀਰਲੀ ਗੱਲ ਦੱਸ ਦਿਓ, ਜਦੋਂ ਤੁਸੀਂ ਲਾਇਆ ਸੀ ਇਹਦੇ 'ਚ ਕੀ ਕੀ ਸਮਾਨ ਲਾਇਆ ਸੀ? ਜਦੋਂ ਹੁਣ ਤੁਸੀਂ ਲਾਓਗੇ ਤੇ ਕਿਹੜਾ ਕਿਹੜਾ ਤੁਹਾਡੇ ਕੰਮ 'ਚ ਆਊਗਾ? ਉਹੀ ਇਹਦੇ 'ਚ ਵੀ ਪਾਈਪ ਸਾਡਾ ਅਸੀਂ ਇਸਤੇਮਾਲ ਕਰ ਸਕਦੇ ਹਾਂ, ਜਾਂ ਇਨਸੈਕਟ ਨੈਟ ਅਸੀਂ ਇਕੱਠਾ ਕਰਕੇ ਰੱਖਿਆ ਹੋਇਆ, ਉਹ ਠੀਕ ਆ, ਉਹ ਲੱਗ ਸਕਦਾ। ਆ ਜਿਹੜੀ ਤਾਰ ਆ, ਇਹ ਕੰਮ ਆਜੂ। ਇਹ ਕੰਮ ਅਗਰ ਨਵੀਂ ਹੈ ਤੇ ਪੁਰਾਣੀ ਇਹਦਾ ਖਰਾਬ ਹੋ ਜਾਂਦੀ ਆ। ਠੀਕ ਹੈ ਜੀ। ਇਹ 2 ਸਾਲ ਕੱਢ ਜਾਂਦੀ ਤਾਰ। ਠੀਕ ਹੈ, ਬਸ ਇਹੀ ਚੀਜ਼ਾਂ, ਬਾਕੀ ਇਹਦੀਆਂ ਵਜ਼ਾਇਆ ਹੋ ਜਾਣੀਆਂ ਸਾਰੀਆਂ ਚੀਜ਼ਾਂ। ਜਿਹੜੇ ਤੁਸੀਂ ਬਲਬ ਵਿੱਚ ਲਾਏ ਸੀ, ਆ ਤਾਰ ਵਿੱਚ ਆ। ਤਾਰ ਵਿੱਚ ਜਿਹੜੀ ਅਸੀਂ ਪਰਲੇ ਬਲਬ ਲੱਗੇ ਜਿਹੜੇ ਸਾਈਡ ਦੇ ਵਿੱਚ, ਉਹ ਬਲਬ ਠੀਕ ਆ, ਉਹ ਅਗਲੇ ਸਾਲ ਫਿਰ ਲਾ ਲਾਂਗੇ। ਅੱਛਾ, ਉਹ ਲਾਓਗੇ ਤੁਸੀਂ, ਲਾਈਟਾਂ ਬਦਲ ਕੇ ਲਾਓਗੇ ਜੀ? ਲਾਵਾਂਗੇ। ਹਾਂਜੀ, ਉਹ ਅਗਲੇ ਅਸੀਂ ਦੱਸਿਆ ਵੀ ਹੈ ਜੀ ਅੱਗੇ ਵੀ, ਤੇ ਅਖੀਰ ਦੇ ਉੱਤੇ ਤੁਸੀਂ ਥੋੜਾ ਜਿਹਾ ਛੋਟਾ ਜਿਹਾ ਕਰਕੇ ਦੱਸ ਦਿਓ ਬਈ ਉਹ ਲਾਈਟਾਂ ਦਾ ਕੀ ਬਣਿਆ। ਲਾਈਟਾਂ ਨੇ ਨਾ ਇਹਦੀ ਗਰੋਥ ਅੱਛੀ ਕਰਾਈ ਹੈ। ਜਿਹੜਾ ਇੱਕ ਟਨਲ 'ਚ ਲੱਗੀ ਸੀ ਲਾਈਟ, ਇਸ ਟਨਲ ਦੀ ਜਿਹੜੀ ਗਰੋਥ ਸੀ ਨਾ ਬਾਕੀਆਂ ਨਾਲੋਂ ਜ਼ਿਆਦਾ ਤੇਜ਼ ਸੀ। ਔਰ ਪਹਿਲਾਂ ਫਲ ਤੇ ਆਇਆ। ਜਦੋਂ ਫਲ ਤੇ ਆਇਆ, ਜਿਹਨਾਂ ਲਾਈਟਾਂ ਲਗਾਈਆਂ ਸੀ ਉਹਨਾਂ ਕਿਸੇ ਨੂੰ ਉਤਾਰ ਕੇ ਰੱਖ ਦਿਓ, ਇਹਨੂੰ ਬੰਦ ਕਰ ਦਿਓ, ਹੁਣ ਚਲਾਓ ਤਾਂ ਗਰੋਥ ਜ਼ਿਆਦਾ ਹੋ ਜਾਏਗੀ। ਠੀਕ, ਗਰੋਥ ਵਾਸਤੇ ਬਿਹਤਰੀਨ ਸੀ ਉਹ। ਖਾਸ ਤੌਰ ਤੇ ਜਿਹੜਾ ਅੱਜ ਕੱਲ ਟਾਈਮ ਆ ਨਾ, ਜਿਵੇਂ ਧੁੱਪ ਘੱਟ ਨਿਕਲਦੀ ਆ, ਪੌਦੇ ਨੂੰ ਰੋਸ਼ਨੀ ਘੱਟ ਮਿਲਦੀ ਆ, ਉਹਦੇ ਜਿਹੜਾ ਅਮਲ ਆ ਨਾ ਪੂਰਾ ਕਰਦੀ ਲਾਈਟ ਜਿਹੜੀ ਆ। ਅੱਜ ਕੱਲ ਜ਼ਿਆਦਾ ਇਫੈਕਟਿਵ ਆ ਉਹ।
ਅੱਜ ਕੱਲ ਹਾਂ ਵੀ ਧੁੱਪ ਪੂਰੀ ਨਹੀਂ ਨਾ ਹੈਗੀ। ਪੂਰੀ ਨਹੀਂ ਹੈਗੀ। ਬੜੀ ਮਿਹਰਬਾਨੀ ਜੀ, ਅਸੀਂ ਤੁਹਾਡਾ ਬੜਾ ਕੀਮਤੀ ਟਾਈਮ ਲਿਆ ਜੀ। ਤੇ ਅਸੀਂ ਕਿਹਾ ਮੋਟੀ ਜੀ ਗੱਲ ਦੱਸ ਦਈਏ ਵੀ ਇਹਨਾਂ ਫਸਲਾਂ ਦੀ, ਕਿਉਂਕਿ ਅਖੀਰ ਤੇ ਮੁੱਕਣ ਲੱਗੀਆਂ ਤੇ ਜਿਹੜੀਆਂ ਅਸੀਂ ਲਾਈਆਂ ਉਸ ਦਿਹਾੜੀ ਡੰਗ ਦੇ ਵਿੱਚ ਅਸੀਂ ਤੁਹਾਨੂੰ ਸਾਰੀ ਅਪਡੇਟ ਦਵਾਂਗੇ। ਇਹਦਾ ਇਹ ਥੋੜਾ ਦੱਸਾਂਗੇ, ਅਗਲੇ ਸਾਲ ਤੋਂ ਜਿਸ ਦੋਸਤ ਨੇ ਲਾਣਾ ਹੋਇਆ ਹਾਂ ਉਹ ਤਕਰੀਬਨ 15 ਜੁਲਾਈ ਨੂੰ ਇਹਦੇ ਕਰੇਲਾ ਵਿੱਚ ਲੱਗ ਜੇ। ਅੱਛਾ ਠੀਕ ਆ। ਲੇਟ ਨਾ ਹੋਵੇ। ਅਗਰ ਇਨਸੈਕਟਨਟ ਚਲਾਣਾ ਤੇ 15 ਜੁਲਾਈ ਨੂੰ ਪੌਦਾ ਵਿੱਚ ਲੱਗਿਆ ਹੋਵੇ ਤੇ ਨੈਕਸਟ ਪਿਆ ਹੋਵੇ ਤੇ ਹਰਸ਼ ਮੁਕੰਮਲ ਹੋਵੇ ਛੱਡ। ਅਸੀਂ ਉਹ ਤਿਆਰੀ ਕਰਦੇ ਜਿਹੜਾ ਬਾਰਿਸ਼ਾਂ ਆ ਗਈਆਂ, ਲੇਟ ਹੋ ਗਏ ਅਸੀਂ। ਫਿਰ ਵੀ ਠੀਕ ਰਹਿ ਫਿਰ ਗਿਆ। ਵੀ ਬਹੁਤ ਅੱਛਾ ਚਲੋ ਸ਼ੁਕਰ ਅਲਹਮਦੁਲਿਲਾ। ਅੱਜ ਹੀ ਰੱਬੋ ਸਾਹਮਣੇ ਪੌਦਾ ਆ ਗਿਆ। ਇਹ ਅਸੀਂ ਬੜੀ ਦੂਰੋਂ ਲੈ ਕੇ ਆਏ। ਇਹ ਨਵਾਂ ਮਿੱਠਾ ਚੱਲਿਆ। ਇਹ ਜਿਵੇਂ ਅੰਗੂਰ ਦੇ ਗੁੱਛੇ ਲੱਗਦੇ ਆ ਨਾ, ਇਦਾਂ ਮਿੱਠੇ ਦੇ ਗੁੱਛੇ ਲੱਗਦੇ ਆ। ਇਦਾਂ ਦੇ ਪੌਦੇ ਵੀ ਜਿਹੜੇ ਆ ਨਾ ਕੀਮਤੀ ਨਿਯਾਬ, ਉਹ ਵੀ ਲੱਭ ਕੇ ਲਾਣੇ ਚਾਹੀਦੇ ਆ। ਤੁਹਾਡੇ ਮਗਰਲੇ ਪਾਸੇ ਖਾਡੇ ਦੇ ਕੋਲ ਜਿਹੜਾ ਆ ਨਸੂੜਾ ਖਲੋਤਾ ਨਾ, ਦਿਖਾਇਓ ਜੀ। ਇਹ ਨਸੂੜਾ ਜੀ ਆ ਦੁਆ ਅਚਾਰ ਪੈਂਦਾ ਪੱਕ ਕੇ ਨਸੂੜਾ। ਇਹ ਸਿੰਧ ਵਿੱਚੋਂ ਲਿਆਂਦਾ ਦੇਸੀ। ਇਹ ਦੇਖਦੇ ਦੇਖਦੇ ਅੱਲਾ ਕਰੇ ਵੱਡਾ ਹੋ ਗਿਆ। ਜਦੋਂ ਫਲ ਲੱਗੂਗਾ ਫਿਰ ਤੁਹਾਨੂੰ ਦਿਖਾਵਾਂਗੇ। ਦੁਆਵਾਂ 'ਚ ਯਾਦ ਰੱਖਿਓ। ਬਸ ਕਿਹਾ ਵੀ ਅੱਜ ਤੁਹਾਡੇ ਤੱਕ ਅਸੀਂ ਆ ਮੋਟੀ ਗੱਲਾਂ ਪਹੁੰਚਾ ਦਈਏ। ਬੜੀ ਮਿਹਰਬਾਨੀ। ਜਿਉਂਦੇ ਵਸਦੇ। ਹਾਂਜੀ।